फ्रीडम इज़ माई बर्थ राइट, ये मेरा जन्म सिद्ध अधिकार है। और यही गल इत्थे लागू होंदी है कि फलस्तीनियां दा ये मुल्क है, उन्हां दा ये बर्थ राइट है कि अपने मुल्क दे विच ਉਹ ਜਿਹੜੇ ਨੇ ਆਜ਼ਾਦੀ ਨਾਲ ਰਹਿ ਸਕਣ। ਫਲਸਤੀਨ ਸਟੇਟ ਫੁੱਲ ਫਲੈਜਡ ਇੰਡੀਪੈਂਡੈਂਟ ਸੋਵਰਨ ਸਟੇਟ ਜਿਹਦੇ ਵਿੱਚ ਵੈਸਟ ਬੈਂਕ, ਗਾਜ਼ਾ ਔਰ ਈਸਟ ਜੈਰੂਸ਼ਲਮ ਉਹਦੀ ਕੈਪੀਟਲ, ਔਰ ਉਸ ਦੀ ਫੁੱਲ ਫਲੈਜਡ ਐਜ਼ ਏ ਮੈਂਬਰ ਸਟੇਟ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਸ ਦੀ ਸ਼ਮੂਲੀਅਤ, ਤਾਂ ਕਿ ਕਦੇ ਵੀ ਇਜ਼ਰਾਈਲ ਉਸ ਦੀ ਜਿਹੜੀ ਟੈਰੀਟੋਰੀਅਲ ਇੰਟੈਗਰਿਟੀ ਹੈ ਉਹਨੂੰ ਚੈਲੰਜ ਨਾ ਕਰ ਸਕੇ। ਹੁਣ ਸੀਜ਼ ਫਾਇਰ ਹੋ ਗਿਆ, ਅਮਰੀਕਾ ਦਾ ਇੰਟਰਸਟ ਹੈ ਕਿ ਇਹ ਸੀਜ਼ ਫਾਇਰ ਹੋਲਡ ਕਰੇ। ਕੋਈ ਟੂ ਸਟੇਟ ਕਾਨਸੈਪਟ ਦੀ ਗੱਲ ਨਹੀਂ ਕੀਤੀ ਕਿ ਭਾਈ ਦੋ ਸਟੇਟਸ ਹੋਣ ਚਾਹਣ ਜਦੋਂ ਤੱਕ ਫਲਸਤੀਨ ਨਹੀਂ ਹੁੰਦਾ। ਉੱਥੇ ਉਹ ਕਹਿ ਰਿਹਾ ਜੀ ਇਜ਼ਰਾਈਲ ਨੂੰ ਜਿਹੜਾ ਉਹ ਹੱਕ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ। ਮਤਲਬ ਇਹ ਹੈ ਕਿ ਜਿਹੜੀ ਬਰਬਰਤਾ, ਜਿਹੜੀ ਬਾਰਬੈਰਿਟੀ ਇਜ਼ਰਾਈਲ ਨੇ ਇਨੋਸੈਂਟ ਸਿਟੀਜ਼ਨਸ ਦੇ ਖਿਲਾਫ ਵੀ, ਔਰਤਾਂ ਔਰ ਬੱਚਿਆਂ ਦੇ ਖਿਲਾਫ, ਉਹਨੂੰ ਕੋਈ ਕੰਡੈਮ ਨਹੀਂ ਕੀਤਾ ਕਿਸੇ ਨੇ। ਕਈ ਜਿਹੜੇ ਇਜ਼ਰਾਈਲ ਨੇ ਬੰਬ ਉੱਥੇ ਮਾਰੇ ਹੋਏ ਨੇ ਜਾ ਕੇ, ਉਹਨਾਂ ਦਾ ਹੀ ਜਿਹੜਾ ਸਕ੍ਰੈਪ ਹੈ ਉਹਨੂੰ ਇਸਤੇਮਾਲ ਕਰਕੇ ਉਹ ਦੇਸੀ ਜਿਹਾ ਜਿਵੇਂ ਉਹ ਹਵਾਈ ਬਣਾ ਕੇ ਘਰਾਂ 'ਚ ਤੇ ਉਹ ਬੋਤਲ 'ਚ ਪਾ ਕੇ ਉਹਨੂੰ ਜਿਹੜਾ ਉਹ ਛੱਡਣ ਦਾ ਹੁੰਦਾ ਸੀ, ਉਹ ਭਾਵੇਂ ਮੁੜ ਕੇ ਪੈਂਟ 'ਚ ਹੀ ਬੜੀ ਹੁੰਦੀ ਸੀ ਕਿਸੇ ਦੇ। ਸੋ ਇਹੀ ਕਾਰਨ ਹੈ ਕਿ ਵੀ ਉਹਦਾ ਕੋਈ ਇੰਨਾ ਇਫੈਕਟ, ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਅਸੀਂ ਡਿਫਾਇੰਸ ਦਿੱਤੀ ਹੈ, ਅਸੀਂ ਝੁਕੇ ਨਹੀਂ ਹੈ। ਹਮਾਸ ਦੀ ਪੋਪੂਲੈਰਿਟੀ ਜੇ ਲੋਕਾਂ ਨੇ ਫਾਈਨਲੀ ਉਹਨਾਂ ਨੂੰ ਵੋਟ ਵੀ ਦਿੱਤੀ, ਇਸ ਲਈ ਨਹੀਂ ਸੀ ਕਿ ਉਹ ਬੜੇ ਜ਼ਬਰਦਸਤ ਗੁਰਿੱਲੇ ਨੇ ਜਾਂ ਉਹ ਬੜੇ ਲੜਾਕੇ ਨੇ, ਇਹ ਵੀ ਇੱਕ ਪਰ ਜ਼ਿਆਦਾ ਕਿ ਉਹਨਾਂ ਨੇ ਲੋਕਾਂ ਦੀ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ, ਸਕੂਲ ਹੈ, ਹਸਪਤਾਲ ਹੈ ਔਰ ਸੜਕਾਂ ਨੇ, ਔਰ ਜੋ ਵੀ ਜਿੰਨਾ ਕੁ ਵੀ ਉਹਨਾਂ ਕੋਲ, ਹਾਲਾਂ ਉਹ ਤਾਂ ਇੱਕ ਇਹਨੇ ਕੇਜ ਪਿੰਜਰੇ ਵਾਂਗ ਬਣਾਇਆ ਹੋਇਆ, ਇੱਕ ਪੱਟੀ ਹੈ 25-30 ਮੀਲ ਦੀ ਇੱਕ ਪਾਸੋਂ। ਸੋ ਲੇਕਿਨ ਹੁਣ ਉਹ 11 ਦਿਨ ਲੱਗੇ ਉਹਨੂੰ, ਉਹਨਾਂ ਨੇ ਧਰਾਸ਼ਾਹੀ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਚਾਬੀ ਅਲਟੀਮੇਟਲੀ ਅਮਰੀਕਾ ਕੋਲ ਹੈ, ਕਿਉਂਕਿ ਰਸ਼ੀਆ ਔਰ ਚਾਈਨਾ ਐਟਲੀਸਟ ਇਹ ਹੁਣ ਇਸ ਮੁੱਦੇ ਦੇ ਉੱਤੇ ਜ਼ਰੂਰ ਇੱਕ ਸੁਰ ਨੇ ਕਿ ਭਾਈ ਮਿਡਲ ਈਸਟ ਦੇ ਵਿੱਚ ਇਹ ਫਲਸਤੀਨੀਆਂ ਦੀ ਆਪਣੀ ਸਟੇਟ ਦੇ ਮਾਮਲੇ 'ਚ ਉਹਨਾਂ 'ਚ ਕੋਈ ਐਂਬੀਗੁਇਟੀ ਨਹੀਂ ਹੈ। ਅਮਰੀਕਨ ਜ਼ਬਾਨੀ ਕਲਾਮੀ ਤਾਂ ਇਹੀ ਕਹਿੰਦੇ ਨੇ, ਲੇਕਿਨ ਜਦੋਂ ਇੰਪਲੀਮੈਂਟ ਕਰਨ ਦੀ ਗੱਲ ਆਉਂਦੀ ਹੈ ਉਦੋਂ ਉਹ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ ਥਾਂ 'ਤੇ ਫਿਰ ਜਾ ਕੇ ਇਜ਼ਰਾਈਲ ਦੇ ਨਾਲ ਖਲੋ ਜਾਂਦੇ ਨੇ। ਲੇਕਿਨ ਇਨ ਦਾ ਐਂਡ ਜੇ ਇਹੀ ਪਾਲਿਸੀ ਰੱਖਣੀ ਹੈ ਕਿ ਵੀ ਜਿਹੜਾ ਉਹ ਇੱਕ ਨੂੰ ਹੈ ਕਿ ਵੀ ਤੂੰ ਪੱਠੀ ਬਣਾਈ ਜਾ, ਦੂਜੇ ਨੂੰ ਹੈ ਕਿ ਢਾਈ ਜਾ, ਤੇ ਤੁਸੀਂ ਸਹਿ ਨਾਲ ਵੀ ਹੋ ਤੇ ਸ਼ਿਕਾਰੀ ਕੁੱਤਿਆਂ ਨਾਲ ਵੀ ਹੋ, ਤੇ ਫਿਰ ਇਹ ਜਿਹੜਾ ਪਾਰਟ ਹੈ ਇਹ ਥੰਮੇਗਾ ਨਹੀਂ। ਔਰ ਅਲਟੀਮੇਟਲੀ ਇਹ ਇਕੱਲਾ ਉੱਥੋਂ ਤੱਕ ਨਹੀਂ, ਕੁੱਲ ਦੁਨੀਆ ਵੀ ਇਹਦੀ ਲਪੇਟ 'ਚ ਆ ਸਕਦੀ ਹੈ। ਜਿਹੜੇ ਇਨਸਾਫ ਪਸੰਦ ਲੋਕ ਨੇ ਦੁਨੀਆ 'ਚ ਕਿਤੇ ਵੀ ਜਬਰ ਹੁੰਦਾ ਹੈ, ਜ਼ੁਲਮ ਹੁੰਦਾ ਹੈ, ਉਹ ਉਸ ਨੂੰ ਮਹਿਸੂਸ ਕਰਦੇ ਨੇ ਔਰ ਉਹਦੇ ਖਿਲਾਫ ਆਵਾਜ਼ ਵੀ ਚੁੱਕਦੇ ਨੇ, ਬਾਹਰ ਵੀ ਨਿਕਲਦੇ ਨੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹਾਂ। ਤੁਹਾਡੀ ਹੋਸਟ ਨੀਲਮ ਕੌਰ, ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਅਕਲਮੰਦ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕੁਮ ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 25 ਮਈ 2021 11 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਅੱਜ ਕੱਲ੍ਹ ਇਜ਼ਰਾਈਲ, ਵੈਸਟ ਬੈਂਕ ਅਤੇ ਹੋਰ ਗੁਆਂਢੀ ਦੇਸ਼ਾਂ ਦੇ ਦੌਰੇ ਤੇ ਹਨ।
ਉਹਨਾਂ ਨੇ ਇੱਕ ਪਾਸੇ ਐਲਾਨ ਕੀਤਾ ਹੈ ਕਿ ਅਮਰੀਕਾ ਗਾਜ਼ਾ ਪੱਟੀ ਵਿੱਚ ਜਿਹੜੀ ਤਬਾਹੀ ਹੋਈ ਹੈ ਉਸ ਨੂੰ ਦੇਖਦਿਆਂ ਉਸ ਦੀ ਮੁੜ ਉਸਾਰੀ ਵਿੱਚ ਪੂਰੀ ਤਰ੍ਹਾਂ ਜਿਹੜੀ ਹੈ ਮਦਦ ਕਰੇਗਾ। ਪਰ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਇਜ਼ਰਾਈਲ ਨੂੰ ਆਪਣੀ ਰੱਖਿਆ ਲਈ ਹਥਿਆਰਬੰਦ ਜਵਾਬ ਦੇਣ ਦਾ ਪੂਰਾ ਹੱਕ ਹੈ। ਅਮਰੀਕਾ ਦੀ ਇਸ ਦੋਗਲੀ ਨੀਤੀ ਕਰਕੇ ਹੀ ਮਿਡਲ ਈਸਟ ਵਿੱਚ ਪੱਕੇ ਤੌਰ ਤੇ ਅਮਨ ਦੀ ਬਹਾਲੀ ਨਹੀਂ ਹੋ ਰਹੀ। ਜਦੋਂ ਤੱਕ ਆਜ਼ਾਦ ਫਲਸਤੀਨ ਮੁਲਕ ਹੋਂਦ ਵਿੱਚ ਨਹੀਂ ਆਉਂਦਾ, ਮਿਡਲ ਈਸਟ ਵਿੱਚ ਅਮਨ ਨਹੀਂ ਹੋ ਸਕਦਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਟੈਕਨੀਕਲ ਗਲਿਚ ਦੀ ਵਜ੍ਹਾ ਕਰਕੇ ਆਲਮੋਸਟ 10 ਮਿੰਟ ਪ੍ਰੋਗਰਾਮ ਲੇਟ ਸ਼ੁਰੂ ਹੋ ਰਿਹਾ। ਕਈ ਚੀਜ਼ਾਂ ਤੇ ਕੰਟਰੋਲ ਨਹੀਂ ਹੁੰਦਾ, ਮੌਕੇ ਦੇ ਉੱਤੇ ਹੀ ਆ ਕੇ ਉਹਦਾ ਪਤਾ ਲੱਗਦਾ। ਮਿਡਲ ਈਸਟ, ਗਾਜ਼ਾ, ਇਜ਼ਰਾਈਲ ਹਾਲਾਂ ਪਿਛਲੇ ਕੁਛ ਦਿਨ ਸਕੂਨ ਦੇ ਗੁਜ਼ਰੇ, ਕਿਉਂਕਿ ਲਗਾਤਾਰ 11 ਦਿਨ ਜਿਹੜੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਸੀ ਉਹ ਬੇਚੈਨ ਰਹੇ ਕਿ ਜਿਸ ਅੰਦਾਜ਼ ਦੇ ਵਿੱਚ ਇਜ਼ਰਾਈਲ ਨੇ, ਜਿਸ ਨੂੰ ਅਸੀਂ ਡਿਸਪ੍ਰਪੋਰਸ਼ਨਲ ਯੂਜ਼ ਆਫ ਫੋਰਸ ਕਹਿੰਦੇ ਹਾਂ, ਉਹ ਕੀਤਾ ਗਾਜ਼ਾ ਦੇ ਉੱਤੇ। ਨਤੀਜੇ ਦੇ ਤੌਰ ਤੇ 250 ਦੇ ਕਰੀਬ ਮੌਤਾਂ, ਜਿਨ੍ਹਾਂ 'ਚ 100 ਤੋਂ ਜ਼ਿਆਦਾ ਬੀਬੀਆਂ ਔਰ ਬੱਚੇ। ਦੁਨੀਆ ਭਰ ਦੇ ਵਿੱਚ ਇਹਦੀ ਕੰਡੈਮਨੇਸ਼ਨ ਹੋਈ, ਵੱਡੇ ਵੱਡੇ ਰੋਸ ਵਿਖਾਵੇ ਹੋਏ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਇਜ਼ਰਾਈਲ ਦੇ ਖਿਲਾਫ ਬੜੀ ਆਵਾਜ਼ ਉੱਠੀ, ਜਿਹੜੀ ਬੜੇ ਸਾਲਾਂ ਬਾਅਦ ਦੇਖਣ ਤੋਂ ਬਾਅਦ ਆਈ। ਹਾਲਾਂ ਇਹ ਇੱਕ ਵੱਖਰੀ ਕਹਾਣੀ ਹੈ ਕਿ ਜਿੱਥੇ ਵੀ ਕੋਈ ਇਹਨਾਂ ਦੀ ਸਰਕਾਰੀ ਨੀਤੀ, ਜੋ ਇਹਨੂੰ ਅਸੀਂ ਓਪਰੈਸਿਵ ਜਿਹੜੀ ਪੋਲਿਸੀਜ਼ ਕਹਿੰਦੇ ਹਾਂ ਅਗੇਂਸਟ ਫਲਸਤੀਨੀਅਨਸ, ਜਦੋਂ ਉਸ ਦੀ ਆਵਾਜ਼ ਉੱਠਦੀ ਹੈ ਤੇ ਫਿਰ ਉਸ ਨੂੰ ਵੀ ਉਹਨਾਂ ਦਾ ਪ੍ਰੋਪੇਗੈਂਡਾ ਤੰਤਰ ਜਿਹੜਾ ਦੁਨੀਆ ਭਰ ਦੇ ਵਿੱਚ ਐਂਟਾਈ ਸੈਮਿਟਿਜ਼ਮ ਦੇ ਖਾਤੇ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੰਦਾ ਹੈ। ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਯੂਰਪ ਹੋਏ, ਅਮਰੀਕਾ ਹੋਏ ਜਾਂ ਦੁਨੀਆ ਦੇ ਹੋਰ ਪਾਸਿਆਂ 'ਚ ਨਫ਼ਰਤ ਤਾਂ ਉਹ ਇਕੱਲੀ ਇਹੀ ਨਹੀਂ ਕਿ ਵੀ ਕੋਈ ਜੂਇਸ਼ ਰੇਸ ਜਾਂ ਉਹਨਾਂ ਦੇ ਮਜ਼ਹਬ ਦੇ ਨਾਲ ਨਫ਼ਰਤ ਹੈ। ਹੇਟਡ ਵੈਸੇ ਹੀ ਪ੍ਰਵੇਲ ਕਰਦੀ ਹੈ। ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖਦੇ ਹਾਂ ਕਿ 9/11 ਤੋਂ ਬਾਅਦ ਹਜ਼ਾਰਾਂ ਘਟਨਾਵਾਂ ਜਿਹੜੀਆਂ ਨੇ ਹੇਟ ਕ੍ਰਾਈਮ ਦੀਆਂ ਹੋਈਆਂ, ਔਰ ਇਹੀ ਕਾਰਨ ਹੈ। ਔਰ ਇਸਲਾਮੋਫੋਬੀਆ ਕਿਸ ਹੱਦ ਤੱਕ ਹੈ, ਉਹ ਤਾਂ ਇੱਕ ਇਸ ਵੇਲੇ ਪਰਮਾਨੈਂਟ ਫਿਨੋਮੀਨਾ ਬਣਿਆ ਹੋਇਆ ਵੈਸਟਰਨ ਮਾਈਂਡ ਦਾ ਵੀ ਔਰ ਅਮਰੀਕਨ ਮਾਈਂਡ ਦਾ ਵੀ। ਲੇਕਿਨ ਸੱਚ ਨੂੰ ਫੇਸ ਕਰਨ ਦੀ ਥਾਂ ਤੇ ਜਦੋਂ ਈਵਨ ਉਸ ਨੂੰ ਵੀ ਇੱਕ ਪ੍ਰੋਪੇਗੈਂਡੇ ਦੇ ਦਾਇਰੇ ਆਕਾਰ ਦੇ ਵਿੱਚ ਲਿਆ ਕੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਹੋਰ ਵੀ ਬਦਤਰ ਹੁੰਦਾ। ਔਰ ਦੁਨੀਆ ਦੇ ਵਿੱਚ ਇੰਨੀ ਜ਼ੋਰਦਾਰ ਪ੍ਰੋਟੈਸਟ ਦੀ ਆਵਾਜ਼, ਔਰ ਖ਼ਾਸ ਤੌਰ ਤੇ ਅਮਰੀਕਾ 'ਚ ਵੀ, ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਇਹ ਇੱਕ ਜਿਹਨੂੰ ਅਸੀਂ ਪੋਜ਼ੀਟਿਵ ਜਾਂ ਜਿਹਨੂੰ ਸਿਲਵਰ ਲਾਈਨਿੰਗ ਇਨ ਦਾ ਡਾਰਕ ਕਲਾਊਡਸ ਅਸੀਂ ਕਹਾਂਗੇ, ਕਾਲੇ ਬੱਦਲਾਂ ਦੇ ਵਿੱਚ ਇੱਕ ਜਿਹੜੀ ਹੈ ਉਹ ਚਾਂਦੀ ਦੀ ਸਟੀਕ, ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਇਨਸਾਫ ਪਸੰਦ ਲੋਕ ਨੇ, ਦੁਨੀਆ 'ਚ ਕਿਤੇ ਵੀ ਜਬਰ ਹੁੰਦਾ ਹੈ, ਜ਼ੁਲਮ ਹੁੰਦਾ ਹੈ, ਉਹ ਉਸ ਨੂੰ ਮਹਿਸੂਸ ਕਰਦੇ ਨੇ ਔਰ ਉਹਦੇ ਖਿਲਾਫ ਆਵਾਜ਼ ਵੀ ਚੁੱਕਦੇ ਨੇ, ਬਾਹਰ ਵੀ ਨਿਕਲਦੇ ਨੇ। ਔਰ ਇੰਨੇ ਵੱਡੇ ਵੱਡੇ ਪ੍ਰੋਟੈਸਟ ਜਿਹੜੇ ਹੋਏ, ਇਹਦੇ ਬਾਵਜੂਦ ਕਿ ਇੱਕ ਪਾਸੇ ਜਿਹੜਾ ਇੰਟਰਨੈਸ਼ਨਲ ਮੀਡੀਆ ਵੀ ਹੈ ਉਹ ਕਈ ਵਰ੍ਹਿਆਂ ਤੋਂ ਹੀ ਇੱਕ ਬਾਇਸਡ ਉਹਨਾਂ ਦਾ ਐਟੀਚਿਊਡ ਹੈ। ਅਸੀਂ ਕਿਉਂਕਿ ਫੇਸ ਕੀਤਾ ਹੋਇਆ ਇੰਡੀਅਨ ਮੀਡੀਆ ਨੂੰ 70s ਦੇ ਵਿੱਚ, 80s ਦੇ ਵਿੱਚ, ਔਰ ਅੱਜ ਅਸੀਂ ਦੇਖਦੇ ਹਾਂ ਕਿ ਈਵਨ ਭਾਰਤ ਦੇ ਹਵਾਲੇ ਨਾਲ, ਜਿੱਥੇ ਪੂਰਾ ਨਾਜ਼ੀ ਤੰਤਰ ਆਪਣੇ ਇਹਦਾ ਫੁੱਲ ਜਿਹੜਾ ਸਵਿੰਗ ਦੇ ਵਿੱਚ ਆਪਣੀਆਂ ਕਰਤੂਤਾਂ ਦਿਖਾ ਰਿਹਾ, ਪਰ ਭਾਰਤੀ ਮੀਡੀਆ ਨੇ ਤਾਂ ਉਹਨੂੰ ਜਿਹੜੀ ਟਰੂਥ ਨੂੰ ਦਬਾਇਆ ਹੀ ਹੋਇਆ। ਬਾਹਰ ਵੀ ਅਸੀਂ ਦੇਖਦੇ ਹਾਂ, ਕਿਉਂਕਿ ਉਹੀ ਜਿਹੜੀਆਂ ਨੀਤੀਆਂ ਇਜ਼ਰਾਈਲ ਦੀਆਂ ਆਪਣੀਆਂ ਮਾਈਨੋਰਿਟੀਜ਼ ਲਈ, ਔਰ ਖ਼ਾਸ ਤੌਰ ਤੇ ਅਸੀਂ ਫਲਸਤੀਨੀਆਂ ਪ੍ਰਤੀ ਵੀ ਗੱਲ ਕਰਦੇ ਹਾਂ, 20% ਇਜ਼ਰਾਈਲੀ ਆਬਾਦੀ ਦੇ ਜਿਹੜੇ ਅਰਬ ਮੁਸਲਮਾਨ ਨੇ, ਉਹਨਾਂ ਦੇ ਨਾਲ ਕੀ ਵਰਤਾਰਾ ਹੈ, ਉਹਨਾਂ ਨੂੰ ਕਿਵੇਂ ਹੁਣ ਤਾਂ ਉਹ ਡੀਫਰੈਂਚਾਈਜ਼ ਕਰਨ ਤੱਕ ਪਹੁੰਚ ਰਹੇ ਨੇ, ਫੌਜ 'ਚ ਉਹ ਨਹੀਂ ਜਾ ਸਕਦੇ, ਔਰ ਉਹਨਾਂ ਨੂੰ ਬਰਾਬਰ ਦੇ ਇਜ਼ਰਾਈਲੀ ਨੈਸ਼ਨਲ ਹੋਣ ਦਾ ਹੱਕ ਵੀ ਉਹਨਾਂ ਤੋਂ ਖੋਇਆ ਜਾ ਰਿਹਾ। ਪਰ ਤੁਹਾਨੂੰ ਇਹ ਕਹਾਣੀਆਂ ਕਿਤੇ ਬਾਹਰ ਨਹੀਂ ਮਿਲਣਗੀਆਂ ਕਿ ਭਾਈ ਇਜ਼ਰਾਈਲ ਕਿਹੜੇ ਪਾਸਿਓਂ ਜਿਹੜਾ ਉਹ ਡੈਮੋਕ੍ਰੇਸੀ ਹੈ। ਇਸੇ ਤਰ੍ਹਾਂ ਭਾਰਤ ਦੇ ਹਵਾਲੇ ਨਾਲ, ਜਿੱਥੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਹੈ, ਲੇਕਿਨ ਕਿਵੇਂ ਉਹ CA ਕਾਨੂੰਨ ਹੋਏ, NPR ਹੋਏ, ਔਰ ਇਸ ਤੋਂ ਇਲਾਵਾ ਉਹਨਾਂ ਦੀਆਂ ਡਾਈਟਸ ਦੇ ਉੱਤੇ ਰੈਸਟ੍ਰਿਕਸ਼ਨ, ਕੀ ਖਾਣਾ ਕੀ ਨਹੀਂ ਖਾਣਾ, ਉਹਨਾਂ ਦੇ
ਕਾਰੋਬਾਰਾਂ ਦੇ ਉੱਤੇ ਕਿਸ ਕਿਸਮ ਦਾ, ਔਰ ਯੂਪੀ ਜਿੱਥੇ 22 ਕਰੋੜ ਲੋਕ ਰਹਿੰਦੇ ਨੇ, ਕਿਵੇਂ ਉੱਥੋਂ ਦਾ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਬਿਲਕੁਲ ਗੁੰਡਾਗਰਦੀ ਦੇ ਨਾਲ ਜਿਹੜਾ ਹੈ ਉਹ ਰੂਲ ਕਰ ਰਿਹਾ ਹੈ, ਔਰ ਮਾਈਨੋਰਿਟੀਜ਼ ਦੀ ਆਵਾਜ਼ ਨੂੰ ਖਾਸ ਤੌਰ ਤੇ ਮੁਸਲਮਾਨਾਂ ਦੀ ਦਬਾਇਆ ਹੋਇਆ। ਇਹੀ ਹਾਲ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖਦੇ ਕਿ ਪੰਜਾਬ ਤਾਂ ਜੋ ਚੱਲ ਹੀ ਰਿਹਾ ਸੀ, ਹੁਣ ਪਿਛਲੇ 6 ਮਹੀਨੇ ਤੋਂ ਲਗਭਗ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਸਿੱਖ ਕਿਸਾਨ ਬੈਠੇ ਨੇ, ਔਰ ਕਿਵੇਂ ਖੇਤੀਬਾੜੀ ਕਾਨੂੰਨ ਲਿਆ ਕੇ ਇਕਨੋਮਿਕਲ ਜੈਨੋਸਾਈਡ ਦਾ ਪੰਜਾਬ ਦਾ ਸਿੱਖਾਂ ਦਾ ਇਹ ਫਾਈਨਲ ਸਟੈਪ ਜਿਹੜਾ ਉਹ ਉਸ ਨੂੰ ਇੰਪਲੀਮੈਂਟ ਕਰ ਰਹੇ ਨੇ। ਲੇਕਿਨ ਇਹ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਆਵਾਜ਼ ਸੀ ਕਿ ਇੱਕ ਸਟੇਜ ਤੇ 3 ਵਾਰ ਅਸੀਂ ਪਹਿਲਾਂ ਦੇਖਿਆ ਇਹਨਾਂ 11 ਦਿਨਾਂ 'ਚ ਅਮਰੀਕਾ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਵੀਟੋ ਕਰਕੇ ਇਜ਼ਰਾਈਲ ਨੂੰ ਕੋਈ ਉਹਦੇ ਤੇ ਦਬਾਅ ਬਣਾਉਣ ਤੋਂ ਇਨਕਾਰ ਕੀਤਾ ਕਿ ਉਹ ਸੀਜ਼ ਫਾਇਰ ਕਰੇ। ਪਰ ਫਾਈਨਲੀ ਜਦੋਂ ਇਹ ਇੱਕ ਇੰਟਰਨੈਸ਼ਨਲ ਗੇਮ ਬਣੀ, ਕਿਉਂਕਿ ਰਸ਼ੀਆ ਦੇ ਵੀ ਆਪਣੇ ਇੰਟਰਸਟ ਨੇ, ਰਸ਼ੀਆ ਦੀ ਪ੍ਰੈਜ਼ੈਂਸ ਹੁਣ ਸੀਰੀਆ ਦੇ ਵਿੱਚ ਵੀ ਹੈ, ਆਲਰੇਡੀ ਜਿਹੜਾ ਉਹ ਮਿਡਲ ਈਸਟ ਦੇ ਵਿੱਚ ਉਹਨੇ ਆਪਣਾ ਪੈਰ ਧਰਾਵਾ ਕੀਤਾ ਹੈ। ਚਾਈਨਾ ਬੜੀ ਤੇਜ਼ੀ ਨਾਲ ਜਿਹਦਾ ਇਨਫਲੂਐਂਸ ਮਿਡਲ ਈਸਟ 'ਚ ਵੱਧ ਰਿਹਾ ਹੈ, ਔਰ ਉਹਨਾਂ ਨੇ ਰਸ਼ੀਆ ਚਾਈਨਾ ਨੇ ਵੀ ਜਦੋਂ ਪ੍ਰੋਪਰ ਪ੍ਰੈਸ਼ਰ ਬਿਲਡ ਕੀਤਾ ਹੈ। ਅਮਰੀਕਾ ਦੇ ਵਿੱਚ ਵੀ ਆਪਣੀ ਪਾਰਟੀ ਡੈਮੋਕ੍ਰੈਟਾਂ ਦੇ ਵਿੱਚ ਪਾਵਰਫੁਲ ਜਿਹੜੀ ਲੌਬੀ ਖੜੀ ਹੋਈ, ਜਿਹੜੀ ਯੰਗਸਟਰਸ ਨੇ ਕਿ ਭਾਈ ਇਹ ਤੁਸੀਂ ਬੰਦ ਕਰਾਓ ਜ਼ੁਲਮ। ਫਿਰ ਬਾਈਡਨ ਨੇ ਜਦੋਂ ਫਾਈਨਲ ਘੁਰਕੀ ਮਾਰੀ, ਫਿਰ ਅਸੀਂ ਦੇਖਦੇ ਹਾਂ ਕਿ ਵਿਦਨ 24 ਆਵਰਸ ਜਿਹੜਾ ਉਹ ਸੀਜ਼ ਫਾਇਰ ਹੋ ਜਾਂਦਾ ਹੈ। ਹੁਣ ਦੇਖੋ ਗੱਲ ਅਸੀਂ ਅਲਟੀਮੇਟਲੀ 2 ਟਰਮਸ ਇਸਤੇਮਾਲ ਕਰਦੇ ਹਾਂ ਅਕਸਰ। ਇੱਕ ਹੈ ਕਿਸੇ ਬਿਮਾਰੀ ਦੀ ਜੜ ਨੂੰ ਕੱਢਣਾ, ਰੂਟ ਕਾਜ਼। ਇੱਕ ਹੈ ਬਿਮਾਰੀ ਦੇ ਲੱਛਣਾਂ ਨੂੰ, ਸਿੰਪਟਮਸ ਨੂੰ, ਉਹਦੀਆਂ ਅਲਾਮਤਾਂ, ਉਹਨਾਂ ਨੂੰ ਟਰੀਟ ਕਰਨਾ। ਹੁਣ ਸੀਜ਼ ਫਾਇਰ ਹੋ ਗਿਆ, ਅਮਰੀਕਾ ਦਾ ਇੰਨਾ ਕੁ ਇਸ ਦੇ ਵਿੱਚ ਹੁਣ ਇੰਟਰਸਟ ਜ਼ਰੂਰ ਹੈ, ਔਰ ਜ਼ਾਹਰ ਹੈ ਵੈਸਟਰਨ ਪਾਵਰਸ ਦਾ ਫਿਕਰ ਹੈ, ਅਮਰੀਕਾ ਦਾ ਇੰਟਰਸਟ ਹੈ ਕਿ ਇਹ ਸੀਜ਼ ਫਾਇਰ ਹੋਲਡ ਕਰੇ। ਇਹ ਨਾ ਹੋਏ ਕਿਉਂਕਿ ਉਸ ਤੋਂ ਇੱਕਦਮ ਬਾਅਦ ਫਿਰ ਜਦੋਂ ਕਿ ਫਲਸਤੀਨੀਆਂ ਨੇ ਈਸਟ ਜੈਰੂਸ਼ਲਮ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਸੈਲੀਬ੍ਰੇਟ ਵੀ ਕੀਤਾ ਕਿ ਭਾਈ ਅਸੀਂ ਆਪਣੀ ਡਿਫਾਇੰਸ ਦਿੱਤੀ ਹੈ। ਹਾਲਾਂਕਿ ਉਹ ਕੋਈ ਇਹ ਵੀ ਏਡਾ ਬਣਦਾ ਨਹੀਂ ਹੈ, ਪਰ ਬਹੁਤ ਵਾਰ ਜਿਹਦੇ ਕੋਲ ਕੁਛ ਨਹੀਂ ਹੁੰਦਾ, ਜਿਹਨੂੰ ਤੁਸੀਂ ਪਹਿਲਾਂ ਹੀ ਪਾਵਰਲੈਸ ਕੀਤਾ ਹੁੰਦਾ, ਉਹਦੀ ਆਵਾਜ਼ ਜੇ ਦੁਨੀਆ ਦੇ ਵਿੱਚ ਸੁਣੀ ਗਈ, ਉਹੀ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਸਾਡੀ ਹੋਇਆ ਔਰ ਅਸੀਂ ਰਿਸਪੌਂਡ ਵੀ ਕੀਤਾ। 3000 ਰਾਕਟ ਸੁੱਟੇ। ਹਾਲਾਂ ਰਾਕਟ ਹੁਣ ਉਹਨਾਂ ਦੀਆਂ ਆਪਣੇ ਜਿਹੜੇ ਐਕਸਪਰਟ ਨੇ ਕਹਿ ਰਹੇ ਨੇ ਵੀ ਉਹ ਤਾਂ ਐਵੇਂ ਦੇਸੀ ਸਟੱਫ ਹੈ ਉਹਦੇ 'ਚ, ਔਰ ਕਈ ਜਿਹੜੇ ਇਜ਼ਰਾਈਲ ਨੇ ਬੰਬ ਉੱਥੇ ਮਾਰੇ ਹੋਏ ਨੇ ਜਾ ਕੇ, ਉਹਨਾਂ ਦਾ ਹੀ ਜਿਹੜਾ ਸਕ੍ਰੈਪ ਹੈ ਉਹਨੂੰ ਇਸਤੇਮਾਲ ਕਰਕੇ ਉਹ ਦੇਸੀ ਜਿਹਾ ਜਿਵੇਂ ਉਹ ਹਵਾਈ ਬਣਾ ਕੇ ਘਰਾਂ 'ਚ ਤੇ ਉਹ ਬੋਤਲ 'ਚ ਪਾ ਕੇ ਉਹਨੂੰ ਜਿਹੜਾ ਉਹ ਛੱਡਣ ਦਾ ਹੁੰਦਾ ਸੀ, ਉਹ ਭਾਵੇਂ ਮੁੜ ਕੇ ਪੈਂਟ 'ਚ ਹੀ ਬੜੀ ਹੁੰਦੀ ਸੀ ਕਿਸੇ ਦੇ। ਸੋ ਇਹੀ ਕਾਰਨ ਹੈ ਕਿ ਵੀ ਉਹਦਾ ਕੋਈ ਇੰਨਾ ਇਫੈਕਟ, ਪਰ ਉਹ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਅਸੀਂ ਡਿਫਾਇੰਸ ਦਿੱਤੀ ਹੈ, ਅਸੀਂ ਝੁਕੇ ਨਹੀਂ ਹੈ। ਹੁਣ ਅਲਾਮਤਾਂ ਕੀ ਨੇ ਕਿ ਜੀ ਸੀਜ਼ ਫਾਇਰ, ਔਰ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਿਸਟਰ ਐਂਟਨੀ ਬਲਿੰਕਨ ਅੱਜ ਕੱਲ੍ਹ ਮਿਡਲ ਈਸਟ ਦੇ ਦੌਰੇ 'ਤੇ ਚੜ੍ਹੇ ਹੋਏ ਨੇ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਨਾਲ ਉਹਨਾਂ ਦੀ ਮੁਲਾਕਾਤ ਹੋਈ, ਜੁਆਇੰਟ ਪ੍ਰੈਸ ਕਾਨਫਰੰਸ ਵੀ ਅਸੀਂ ਦੇਖਦੇ ਹਾਂ। ਫਿਰ ਉਹਨਾਂ ਨੇ ਰਾਮਲੱਲਾ ਜਾਂ ਉਹਨੂੰ ਰਾਮੱਲਾ ਕਿਹਾ ਜਾਂਦਾ ਹੈ, ਵੈਸਟ ਬੈਂਕ ਦੀ ਕੈਪੀਟਲ ਵਾਂਗ ਹੀ ਹੈ, ਜਿੱਥੇ ਕਿ ਉਹਨਾਂ ਨੇ ਵਿਜ਼ਿਟ ਕਰਨਾ ਹੈ। ਫਿਰ ਉਹਨਾਂ ਦੀ ਇਸ ਟ੍ਰਿਪ ਦੇ ਵਿੱਚ ਜਾਰਡਨ ਵੀ ਹੈ ਔਰ ਇਜਿਪਟ ਵੀ ਹੈ, ਕਿਉਂਕਿ ਇਹ ਸਾਰੀ ਪੀਸ ਡੀਲ ਦੇ ਵਿੱਚ ਖਾਸ ਤੌਰ 'ਤੇ ਸੀਜ਼ ਫਾਇਰ 'ਚ ਇਜਿਪਟ ਨੇ ਕਾਫੀ ਜਿਹੜਾ ਪ੍ਰੋਮੀਨੈਂਟ ਰੋਲ ਅਦਾ ਕੀਤਾ ਹੈ। ਜਾਰਡਨ ਦਾ ਤਾਂ ਹੈ ਹੀ ਹੈ, ਜਾਰਡਨ ਦਾ ਹਮੇਸ਼ਾ ਹੀ ਅਮਰੀਕਨ ਟੈਰੀਟਰੀ 'ਚ ਰਿਹਾ ਹੈ, ਅਮਰੀਕਨ ਇਨਫਲੂਐਂਸ ਟੈਰੀਟਰੀ 'ਚ। ਲੇਕਿਨ ਇਜਿਪਟ ਨੇ ਇਸ ਵਾਰ, ਕਿਉਂਕਿ ਗਾਜ਼ਾ 'ਚ ਜਿਹੜਾ ਇੱਕ ਪਾਰਟ ਲੱਗਦਾ ਉਹਨਾਂ ਦੇ ਨਾਲ ਹੀ ਲੱਗਦਾ, ਬਾਕੀ ਤਾਂ ਇੱਕ ਹਿੱਸਾ ਇਜ਼ਰਾਈਲ ਨਾਲ ਹੈ ਜਾਂ ਦੂਸਰਾ ਪਾਰਟ ਹੈ ਸਮੁੰਦਰ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ, ਔਰ ਮੈਂ ਸਮਝਦਾ ਵੀ ਇੱਕ ਜਿਹੜੀ ਬਿਮਾਰੀ ਦੀ ਜੜ ਹੈ, ਜੜ ਤਾਂ ਇਹੀ ਹੈ ਕਿ ਫਲਸਤੀਨ ਸਟੇਟ, ਫੁੱਲ ਫਲੈਜਡ ਇੰਡੀਪੈਂਡੈਂਟ ਸੋਵਰਨ ਸਟੇਟ, ਜਿਹਦੇ 'ਚ ਵੈਸਟ ਬੈਂਕ, ਗਾਜ਼ਾ ਔਰ ਈਸਟ ਜੈਰੂਸ਼ਲਮ ਉਹਦੀ ਕੈਪੀਟਲ, ਔਰ ਉਸ ਦੀ ਫੁੱਲ ਫਲੈਜਡ ਐਜ਼ ਏ ਮੈਂਬਰ ਸਟੇਟ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਸ ਦੀ ਸ਼ਮੂਲੀਅਤ, ਤਾਂ ਕਿ ਕਦੇ ਵੀ ਇਜ਼ਰਾਈਲ ਉਸ ਦੀ ਜਿਹੜੀ ਟੈਰੀਟੋਰੀਅਲ ਇੰਟੈਗਰਿਟੀ ਹੈ ਉਹਨੂੰ ਚੈਲੰਜ ਨਾ ਕਰ ਸਕੇ। ਹੁਣ ਤਾਂ ਵੈਸਟ ਬੈਂਕ ਔਰ ਗਾਜ਼ਾ, ਬੇਸ਼ੱਕ ਗਾਜ਼ਾ ਤੋਂ ਫੌਜ, ਗਰਾਊਂਡ ਫੋਰਸਿਸ ਇਜ਼ਰਾਈਲ ਨੇ ਕੱਢੀਆਂ ਹੋਈਆਂ,
ਜਦੋਂ ਮਰਜ਼ੀ ਬੰਬ ਬਰਸਾ ਦਿੰਦੇ ਨੇ। ਆ ਹੁਣ ਉਹਨਾਂ ਨੇ 11 ਦਿਨ ਕੀ ਕੀਤਾ ਉੱਥੇ, ਉਹਨਾਂ ਦਾ ਸਾਰਾ ਇਨਫਰਾਸਟਰਕਚਰ ਡਿਸਟਰੋਏ ਕਰ ਦਿੱਤਾ, 2 ਵੱਡੀਆਂ 12 ਮੰਜ਼ਲਾ ਇਮਾਰਤਾਂ ਇਹ ਭੁੱਲ ਕੇ। ਔਰ ਤੁਸੀਂ ਦੁਨੀਆ ਦੇ ਵਿੱਚ ਜਦੋਂ ਮੈਂ ਇਹ ਦੇਖਦਾ ਵੀ ਅਸੀਂ ਤਾਂ ਛੋਟੀ ਜਿਹੀ ਕੌਮ ਇੰਡੀਅਨ ਮੈਪ ਦੇ ਵਿੱਚ ਸਫ਼ਰ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੀ ਆਵਾਜ਼ ਕਿਉਂ ਨਹੀਂ ਮੀਡੀਆ 'ਚ ਆਉਂਦੀ ਜਾਂ ਬਾਹਰ ਕਿਉਂ ਨਹੀਂ ਭਾਰਤੀ ਜ਼ੁਲਮਾਂ ਦੀ ਗੱਲ ਹੁੰਦੀ। ਹੁਣ ਤੁਸੀਂ ਦੇਖੋ ਕਿ 12 ਮੰਜ਼ਲਾ ਇਮਾਰਤਾਂ ਜਿਨ੍ਹਾਂ ਦੇ ਵਿੱਚ ਮੀਡੀਆ ਦੇ ਹੈੱਡਕੁਆਰਟਰ ਹੈ, ਐਸੋਸੀਏਟਿਡ ਪ੍ਰੈਸ ਦਾ ਹੈੱਡਕੁਆਰਟਰ ਹੈ, ਅਲ ਜਜ਼ੀਰਾ ਦਾ, ਪਰ ਤੁਹਾਨੂੰ ਵੱਡਾ ਮੀਡੀਆ ਦੁਨੀਆ ਦਾ ਕਿਤੇ ਤੁਹਾਨੂੰ ਇਸ ਲੈਵਲ ਦਾ ਪ੍ਰੋਟੈਸਟ ਨਹੀਂ ਨਜ਼ਰ ਆਏਗਾ ਕਿ ਜੀ ਉੱਥੇ ਤੁਸੀਂ ਈਵਨ ਮੀਡੀਆ ਸੈਂਟਰ ਡਿਸਟਰੋਏ ਕੀਤੇ ਨੇ। ਕਿਉਂਕਿ ਇਜ਼ਰਾਈਲ ਦਾ ਉਹੀ ਪ੍ਰੋਪੇਗੈਂਡਾ ਜੀ, ਉਹ ਹਮਾਸ ਉੱਥੋਂ ਇਸਤੇਮਾਲ ਕਰਦਾ ਸੀ ਉਹਨਾਂ ਬਿਲਡਿੰਗਾਂ ਨੂੰ, ਉਹ ਹਮਾਸ ਦੇ ਹੈੱਡਕੁਆਰਟਰ ਸੀ ਔਰ ਮੀਡੀਆ ਵੀ ਚੁੱਪ। ਮਤਲਬ ਅਦਰਵਾਈਜ਼ ਜਦੋਂ ਤੁਹਾਡੀ ਬਰਾਦਰੀ 'ਤੇ ਹਮਲਾ ਹੁੰਦਾ ਤੁਸੀਂ ਘੱਟੋ ਘੱਟ ਉਦੋਂ ਤਾਂ ਆਵਾਜ਼ ਚੁੱਕਦੇ ਹੋ। ਸੋ ਇਹ ਗੱਲ ਆਪਣੇ ਆਪ 'ਚ ਦੱਸਦੀ ਹੈ ਕਿ ਅਸੀਂ ਤਾਂ ਨਾਜ਼ੀਆਂ ਦੇ ਪ੍ਰੋਪੇਗੈਂਡਾ ਜਾਂ ਝੂਠ ਨੂੰ ਸੱਚ ਬਣਾਉਣ ਦੀ ਕਹਾਣੀ ਸੁਣਾਉਂਦੇ ਰਹੇ ਹਾਂ। ਅਸੀਂ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹਾਂ, ਭਾਰਤ 'ਚ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਹਿੰਦੂਤਵੀ ਤਾਕਤਾਂ ਉਹ ਝੂਠ ਨੂੰ ਸੱਚ 'ਚ ਬਦਲਣ ਦੇ ਵਿੱਚ ਉਹਨਾਂ ਨੇ ਕਿਵੇਂ ਮੁਹਾਰਤ ਹਾਸਲ ਕੀਤੀ ਹੋਈ ਹੈ। ਔਰ ਜਿਹੜੀ ਥੋੜ੍ਹੀ ਬਹੁਤ ਉੱਥੋਂ ਸੱਚ ਦੀ ਆਵਾਜ਼ ਨਿਕਲਦੀ ਸੀ ਉਹ ਟਵਿੱਟਰ ਹੋਏ ਜਾਂ ਵਟਸਐਪ ਜਾਂ ਫੇਸਬੁੱਕ ਤੋਂ ਪਹਿਲਾਂ ਹੀ ਕਾਬੂ ਕੀਤਾ ਹੈ। ਹੁਣ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਉੱਥੇ ਪੁਲਿਸ ਨੇ ਛਾਪੇ ਮਾਰੇ ਨੇ ਔਰ ਉਹਨਾਂ ਨੂੰ ਕਿਹਾ ਜੀ ਤੁਸੀਂ ਜਿਹੜਾ ਉਹਨੇ ਸੰਬਿਤ ਪਾਤਰਾ ਨੇ ਜਿਸ ਕਿਸਮ ਦਾ ਟੂਲ ਕਿਟ ਦਾ ਇਲਜ਼ਾਮ ਕਾਂਗਰਸ 'ਤੇ ਲਾਇਆ ਕਿ ਜੀ ਇਹ ਤਾਂ ਇੰਡੀਅਨ ਵੇਰੀਐਂਟ ਜਾਂ ਮੋਦੀ ਵੇਰੀਐਂਟ ਕਹਿ ਕੇ ਬਦਨਾਮ ਕਰ ਰਹੇ ਨੇ, ਔਰ ਉਹਨਾਂ ਨੇ ਟੂਲ ਕਿਟ ਬਣਾਈ ਹੈ ਆਪਣੇ ਕਾਂਗਰਸ ਦੇ ਵਲੰਟੀਅਰਸ ਨੂੰ ਭੇਜੀ ਹੈ। ਔਰ ਉਹਨੇ ਟਵਿੱਟਰ ਨੇ ਕਿਹਾ ਕਿ ਇਹ ਮੈਨੀਪੂਲੇਟਿਵ ਮੀਡੀਆ, ਇਹ ਤਾਂ ਸੰਬਿਤ ਪਾਤਰਾ ਨੇ ਖੁਦ ਹੀ ਇਹਨੂੰ ਮੈਨੀਪੂਲੇਟ ਕੀਤਾ ਔਰ ਉਹਨਾਂ ਨੇ ਛਾਪੇ ਮਾਰੇ। ਹੁਣ ਇਹ ਵੀ ਉੱਥੇ ਡਿਬੇਟ ਹੈ ਕਿ ਕੀ ਉਹਨਾਂ ਨੂੰ ਟਾਈਮ ਦਿੱਤਾ ਹੈ ਕਿ ਭਾਈ ਆਨਸਰ ਕਰੋ ਸਾਡਾ। ਅਦਰਵਾਈਜ਼ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਟਵਿੱਟਰ ਔਰ ਫੇਸਬੁੱਕ ਔਰ ਖ਼ਾਸ ਤੌਰ 'ਤੇ ਇੰਸਟਾਗ੍ਰਾਮ ਜਾਂ ਜਿਹੜੀਆਂ ਵੀ ਵਟਸਐਪ ਫੇਸਬੁੱਕ ਦੀਆਂ ਹੀ ਨੇ ਉਹਨਾਂ ਦੇ ਉੱਤੇ ਵੀ ਮੁਕੰਮਲ ਪਾਬੰਦੀ ਲਾਉਣ ਵੱਲ ਇਹ ਵੱਧ ਰਹੇ ਨੇ। ਸੋ ਕੁੱਲ ਮਿਲਾ ਕੇ ਇਹੀ ਵਰਤਾਰਾ ਅਸੀਂ ਇਹਨਾਂ 11 ਦਿਨਾਂ ਦੇ ਪੀਰੀਅਡ 'ਚ ਦੇਖਿਆ। ਹਾਂ, ਸੋਸ਼ਲ ਮੀਡੀਆ ਦਾ ਪਾਰਟ ਕਿਉਂਕਿ ਮਿਡਲ ਈਸਟ 'ਚੋਂ ਕੁਛ ਨਾ ਕੁਛ ਬਾਹਰ ਆਉਂਦਾ ਰਿਹਾ, ਨਤੀਜੇ ਦੇ ਤੌਰ 'ਤੇ ਪ੍ਰੋਟੈਸਟ ਹੋਏ ਔਰ ਇਹ ਗੱਲ ਸਾਹਮਣੇ ਆਈ। ਹੁਣ ਅਮਰੀਕਾ ਜਿਨ੍ਹਾਂ ਦਾ ਸੈਕਟਰੀ ਆਫ ਸਟੇਟ ਉੱਥੇ ਗਿਆ, ਮੇਨ ਇਹਨਾਂ ਦਾ ਫੋਕਸ ਹੈ ਜੀ ਕਿ ਦਿਸ ਸੀਜ਼ ਫਾਇਰ ਸ਼ੁੱਡ ਹੋਲਡ ਔਨ। ਚਾਹੀਦਾ ਕੀ ਹੈ ਕਿ ਭਾਈ ਅਲਟੀਮੇਟਲੀ ਅਸੀਂ ਜੇ ਸਾਰਾ ਇਹ ਪੈਟਰਨ ਦੇਖੀਏ ਪਿਛਲੇ ਲਗਭਗ 20 ਸਾਲ ਤੋਂ ਹੀ ਹੁਣ ਤਾਂ ਹੋ ਗਿਆ ਜਦੋਂ ਤੋਂ ਬਾਅਦ ਹਮਾਸ ਨੇ ਜਿਹੜਾ ਹੈ ਉਹ ਗਾਜ਼ਾ ਦੇ ਵਿੱਚ ਆਪਣਾ ਕੰਟਰੋਲ ਜਮਾਇਆ। ਚਲੋ ਵੈਸਟ ਬੈਂਕ ਤਾਂ ਰਿਲੇਟਿਵਲੀ ਕੁਆਇਟ ਹੋ ਗਿਆ, ਉਹ ਤਾਂ PLO ਦੇ ਕੰਟਰੋਲ 'ਚ ਹੈ। ਹਾਲਾਂਕਿ ਜੇ ਹੁਣ ਉੱਥੇ ਇਲੈਕਸ਼ਨ ਹੋ ਜਾਣ ਤਾਂ ਉੱਥੇ ਵੀ ਹਮਾਸ ਲੈ ਜਾਏਗਾ। ਅਤੇ ਜਿਹੜਾ ਹਮਾਸ ਕੰਟਰੋਲ ਕਰਦਾ ਹੈ ਔਰ ਇਲੈਕਸ਼ਨਸ ਦੇ ਵਿੱਚ ਵੀ ਜਿਨ੍ਹਾਂ ਦੀ ਵਿਕਟਰੀ ਹੋਈ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ, ਅਮਰੀਕਾ ਨੇ ਵੀ ਐਲਾਨਿਆ ਹੋਇਆ, ਉਹਨੂੰ ਨੈਟੋ ਨੇ ਵੀ ਐਲਾਨਿਆ ਹੋਇਆ, ਯੂਰਪੀਅਨ ਯੂਨੀਅਨ ਨੇ ਵੀ ਐਲਾਨਿਆ ਹੋਇਆ। ਇਸ ਲਈ ਜੇ ਉਹ ਨੇਤਨਯਾਹੂ ਨੂੰ ਮਿਲ ਰਹੇ ਨੇ ਮਿਸਟਰ ਬਲਿੰਕਨ, ਅਤੇ ਉਹ ਵੈਸਟ ਬੈਂਕ 'ਚ ਵੀ ਜਾ ਕੇ ਮਹਿਮੂਦ ਅਬਾਸੀ ਉਹਨਾਂ ਦਾ ਸ਼ਾਇਦ ਨਾਂ ਹੈ, ਜਿਹੜੇ ਐਲਡਰਲੀ 85 ਈਅਰਸ ਓਲਡ ਵੈਸਟ ਬੈਂਕ ਦੇ ਵਿੱਚ ਪ੍ਰੈਜ਼ੀਡੈਂਟ ਨੇ। PLO ਦੀ ਪਹਿਲੀ ਆਰਗੇਨਾਈਜੇਸ਼ਨ ਸੀ ਉਹ, ਲੇਕਿਨ ਹੁਣ ਤਾਂ ਉਹ ਆਪਣਾ ਪ੍ਰੋਪਰ ਹੈ ਉਹਨਾਂ ਦਾ ਸੈਟਅਪ, ਅਲ-ਫਤਹ ਸੀ ਇੱਕ ਜ਼ਮਾਨੇ 'ਚ। ਲੇਕਿਨ ਉਹ ਕਿਸੇ ਹਮਾਸ ਦੇ ਨੁਮਾਇੰਦੇ ਨੂੰ ਨਹੀਂ ਮਿਲ ਰਹੇ। ਲੇਕਿਨ ਜੇ ਗੱਲ ਅਸੀਂ ਈਵਨ ਇਸ ਤੋਂ ਵੀ ਬਿਯੋਂਡ ਦੇਖੀਏ ਕਿਹਨੂੰ ਮਿਲਦੇ ਨੇ, ਹੁਣ ਉੱਥੇ ਉਹਨਾਂ ਦੀ ਸਟੇਟਮੈਂਟ ਦੇ 2 ਪਾਰਟ ਉੱਭਰ ਕੇ ਸਾਹਮਣੇ ਆਉਂਦੇ ਨੇ। ਇੱਕ ਪਾਸੇ ਮਿਸਟਰ ਐਂਟੋਨੀ ਬਲਿੰਕਨ ਕਹਿੰਦੇ ਨੇ ਕਿ ਜੀ ਜਿਹੜਾ ਹਮਾਸ ਦੇ ਨਾਲ ਅਸੀਂ ਕੋਈ ਗੱਲਬਾਤ ਵੀ ਨਹੀਂ, ਔਰ ਅਸੀਂ ਗਾਜ਼ਾ ਨੂੰ ਰੀਬਿਲਡ ਕਰਨ ਦੇ ਵਿੱਚ, ਕਿਉਂਕਿ ਬਿਲੀਅਨਸ ਆਫ ਡਾਲਰਸ ਦਾ ਸਟਰਕਚਰ ਤਾਂ ਉਹਨਾਂ ਦਾ ਡਿਸਟਰੋਏ ਕਰਤਾ ਹੈ, ਹਸਪੀਟਲ, ਸਕੂਲਸ, ਈਵਨ ਆਮ ਘਰ ਕਿੰਨੇ ਸੌ ਜਿਹੜੇ ਨੇ ਹਾਊਸਿੰਗ ਕੰਪਲੈਕਸ, ਲੱਖਾਂ ਲੋਕ ਜਿਹੜੇ ਨੇ ਉਹ ਬੇਘਰ ਕਰ ਦਿੱਤੇ ਨੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਉਹ ਇਹਦੇ 'ਚ ਮਦਦ ਕਰਾਂਗੇ ਔਰ ਅਸੀਂ ਇੰਟਰਨੈਸ਼ਨਲ ਕੈਂਪੇਨ ਵੀ ਕਰਾਂਗੇ, ਪਰ ਕੋਈ ਉਹਦੇ 'ਚੋਂ ਹਮਾਸ ਨੂੰ ਫਾਇਦਾ ਨਹੀਂ ਪਹੁੰਚਣ ਦਿਆਂਗੇ। ਲੋਕਾਂ ਦੇ ਘਰ ਨੇ ਹਮਾਸ, ਉੱਥੇ ਤੁਸੀਂ ਜਾ ਕੇ ਕਿਹਦੇ 'ਤੇ ਲੇਬਲ ਲਾਓਗੇ ਨੇ, ਪਰ ਇਹ ਵੀ ਇਜ਼ਰਾਈਲ ਨੂੰ ਖੁਸ਼ ਕਰਨ ਲਈ। ਦੂਸਰੇ ਪਾਸੇ ਇਜ਼ਰਾਈਲ ਦੇ ਨੇਤਨਯਾਹੂ ਨਾਲ ਖਲੋ ਕੇ ਕੋਈ 2 ਸਟੇਟ ਕਾਨਸੈਪਟ ਦੀ ਗੱਲ ਨਹੀਂ ਕੀਤੀ ਕਿ ਭਾਈ 2 ਸਟੇਟਸ ਹੋਣ ਚਾਹਣ ਜਦੋਂ ਤੱਕ ਫਲਸਤੀਨ ਨਹੀਂ ਹੁੰਦਾ। ਉੱਥੇ ਉਹ ਕਹਿ ਰਿਹਾ ਜੀ ਇਜ਼ਰਾਈਲ ਨੂੰ ਜਿਹੜਾ ਉਹ ਹੱਕ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ। ਮਤਲਬ ਇਹ ਹੈ
कि जिहड़ी बर्बरता जिहड़ी बारबैरिटी इजराइल ने इनोसेंट सिटीजनस के खिलाफ भी औरतों और बच्चों के खिलाफ ਉਹਨੂੰ ਕੋਈ ਕੰਡੈਮ ਨਹੀਂ ਕੀਤਾ ਕਿਸੇ ਨੇ ਔਰ ਉਹਦੇ 'ਚ ਹੈ ਕਿ ਜੀ ਇਹਦਾ ਇਜ਼ਰਾਈਲ ਦਾ ਬਰਾਬਰ ਹੱਕ ਹੈ ਕਿ ਉਹ ਆਪਣੇ ਆਪ ਨੂੰ ਡਿਫੈਂਡ ਕਰ ਸਕਦਾ। ਹੁਣ ਇਸ ਦੇ ਉੱਤੇ ਹੀ ਜਦੋਂ ਅਸੀਂ ਅੰਗਰੇਜ਼ੀ ਦਾ ਫਰੇਜ਼ ਤਾਂ ਇਹ ਅਕਸਰ ਇਸਤੇਮਾਲ ਹੁੰਦਾ ਹੈ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ ਕਿ ਵੀ ਇੱਕ ਪਾਸੇ ਸਿਹ ਦੇ ਪਿੱਛੇ ਕੁੱਤੇ ਲੱਗੇ ਹੋਏ ਨੇ ਸ਼ਿਕਾਰੀ ਜਿਹੜੇ ਸ਼ਿਕਾਰ ਚੜ੍ਹਦੇ ਨੇ ਉਹਨੂੰ ਫੜਨ ਦੇ ਲਈ ਔਰ ਤੁਸੀਂ ਇਹ ਕਹਿ ਰਹੇ ਹੋ ਜੀ ਕਿ ਅਸੀਂ ਇਹਦੇ ਨਾਲ ਵੀ ਸਾਡੀ ਹਮਦਰਦੀ ਹੈ ਤੁਸੀਂ ਸਿਹ ਦੇ ਨਾਲ ਵੀ ਦੌੜ ਰਹੇ ਹੋ ਪਰ ਨਾਲ ਤੁਸੀਂ ਉਹਨਾਂ ਸ਼ਿਕਾਰੀ ਕੁੱਤਿਆਂ ਦੇ ਨਾਲ ਜਿਹੜਾ ਉਹ ਜੁੜੇ ਹੋਏ ਹੋ ਜਿਹੜੇ ਕਿ ਉਸ ਨੂੰ ਮਾਰਨ ਦੇ ਲਈ ਨੇ ਔਰ ਇਹ ਜਿਹੜੀ ਨੀਤੀ ਹੈ ਇਹਦੇ 'ਤੇ ਸ਼ਾਇਦ ਇੱਕ ਵਾਰ ਅੱਗੇ ਵੀ ਮੈਂ ਇੱਕ ਪਾਕਿਸਤਾਨੀ ਕਾਮੇਡੀਅਨ ਬਹੁਤ ਪਹਿਲਾਂ ਹੋਏ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਵੀ ਉਹ ਜਿਹੜਾ ਕਿ ਵੀ ਜਸਟਿਸ ਸਿਸਟਮ ਵੀ ਕੀ ਬਣ ਗਿਆ ਕੋਰਟਸ ਕੀ ਨੇ ਉਸ ਦੇ ਉੱਤੇ ਕਾਮੇਡੀ ਸੀ ਕਿ ਭਾਈ ਉਹ ਜਿਹੜਾ ਪਿੰਡ ਦੇ ਵਿੱਚ ਪਹੁੰਚ ਜਾਂਦਾ ਹੈ ਔਰ ਲਿਆਓ ਝਗੜੇ ਮੈਂ ਹਾਈ ਕੋਰਟ ਆ ਗਿਆ ਹਾਈ ਕੋਰਟ ਤੁਹਾਡਾ ਫੈਸਲਾ ਸੁਣਾਉਣਾ ਔਰ ਉਹ ਦੋ ਜਿਹੜੇ ਨੇ ਧਿਰਾਂ ਆ ਜਾਂਦੀਆਂ ਨੇ ਇੱਕ ਕਹਿੰਦੀ ਹੈ ਕਿ ਜੀ ਦੇਖੋ ਮੈਂ ਜਦੋਂ ਭੱਠੀ ਬਣਾਉਂਦਾ ਔਰ ਮੇਰੀ ਜੇ ਬਣੀ ਭੱਠੀ ਨੂੰ ਇਹ ਆ ਕੇ ਢਾਹ ਦਿੰਦਾ ਦੂਸਰਾ ਕਹਿੰਦਾ ਜੀ ਇਹ ਕਿਉਂਕਿ ਭੱਠੀ ਮੇਰੀ ਜ਼ਮੀਨ 'ਚ ਬਣਾਉਂਦਾ ਹੈ ਮੈਂ ਪਹਿਲਾਂ ਤਾਂ ਝਗੜਾ ਨਹੀਂ ਕਰਨਾ ਚਾਹੁੰਦਾ ਕਿ ਬਈ ਇਹ ਹੋਏ ਪਰ ਜ਼ਮੀਨ ਮੇਰੀ ਹੈ ਇਹ ਬਣਾਉਂਦਾ ਹੈ ਇਲੀਗਲ ਕੰਮ ਕਰਦਾ ਮੈਂ ਉਹਨੂੰ ਢਾਹ ਦਿੰਦਾ ਔਰ ਉਹ ਕਈ ਦਿਨ ਉਹਦੀ ਸੁਣਵਾਈ ਚੱਲਦੀ ਰਹਿੰਦੀ ਹੈ ਲੋਕ ਵੀ ਪਹੁੰਚ ਜਾਂਦੇ ਨੇ ਕਿ ਜੀ ਜਸਟਿਸ ਹੋਏਗਾ ਇਨਸਾਫ ਹੋਏਗਾ ਔਰ ਇਨ ਦਾ ਐਂਡ ਉਹ ਉਹਨਾਂ ਦੋਨਾਂ ਧਿਰਾਂ ਨੂੰ ਕਹਿੰਦਾ ਵੀ ਤੁਹਾਡਾ ਮੇਰੇ 'ਤੇ ਯਕੀਨ ਹੈ ਉਹ ਕਹਿੰਦਾ ਜੀ ਪੂਰਾ ਯਕੀਨ ਹੈ ਜੋ ਫੈਸਲਾ ਆਏਗਾ ਮੰਨੋਗੇ ਹਾਂ ਬਿਲਕੁਲ ਤੁਹਾਨੂੰ ਲੱਗਦਾ ਵੀ ਮੈਂ ਇਨਸਾਫ ਕਰਾਂਗਾ ਇਹ ਅਦਾਲਤ ਨੇ ਉਹਨੇ ਕਿਹਾ ਜੀ ਹਾਂ ਇਨਸਾਫ ਹੋਏਗਾ ਤੁਸੀਂ ਬਿਲਕੁਲ ਤੁਸੀਂ ਤਾਂ ਅਦਲ ਦੇ ਜਿਹੜੇ ਹੈ ਉਹ ਮੂਰਤੀ ਹੋ ਮੋਨੂਮੈਂਟ ਹੋ ਔਰ ਉਹ ਕਹਿੰਦਾ ਵੀ ਇੱਕ ਨੂੰ ਕਹਿੰਦਾ ਵੀ ਤੂੰ ਇਸ ਤਰ੍ਹਾਂ ਕਰ ਵੀ ਤੂੰ ਭੱਠੀ ਬਣਾਈ ਜਾ ਤੇ ਦੂਜੇ ਨੂੰ ਕਿਹਾ ਵੀ ਚੱਲ ਤੂੰ ਢਾਈ ਜਾ ਹੁਣ ਇਹ ਜਿਹੜੀ ਸੈਕਟਰੀ ਆਫ ਸਟੇਟ ਦੀ ਉੱਥੇ ਜਾ ਕੇ ਪਹੁੰਚ ਹੈ ਇੱਕ ਪਾਸੇ ਤੁਸੀਂ ਹਿਊਮੈਨੀਟੇਰੀਅਨ ਦੇ ਨਾਂ ਥੱਲੇ ਕਹਿ ਰਹੇ ਹੋ ਜਿਹੜਾ ਇਨਫਰਾਸਟਰਕਚਰ ਉਹਨਾਂ ਨੇ ਲੋਕਾਂ ਨੇ ਘਰ ਬਣਾਏ ਕਮਰਸ਼ੀਅਲ ਕੰਪਲੈਕਸ ਬਣੇ ਸਕੂਲ ਬਣੇ ਹਸਪਤਾਲ ਬਣੇ ਜਿਹਨੂੰ 20 ਸਾਲ ਲੱਗ ਗਏ ਆਲਮੋਸਟ ਉਹਨਾਂ ਨੇ 11 ਦਿਨਾਂ ਦੇ ਵਿੱਚ ਜਿਹੜਾ ਉਹ ਗਰਾਊਂਡ ਦੇ ਉੱਤੇ ਲਿਆ ਕੇ ਸੁੱਟ ਦਿੱਤੇ ਹੁਣ ਤੁਸੀਂ ਇਜਿਪਟ ਨੇ ਆਲਰੇਡੀ $500 ਬਿਲੀਅਨ ਕਮਿਟ ਕੀਤੇ ਨੇ ਹੋਰ ਵੀ ਆ ਜਾਣਗੇ ਬਣ ਜਾਣਗੇ ਸੋ ਜਿਹੜਾ 20 ਸਾਲ ਦੀ ਉਹਨਾਂ ਦੀ ਮਿਹਨਤ ਹੈ ਉਸ ਨੂੰ 20 ਤੋਂ ਵੀ ਜ਼ਿਆਦਾ ਕਿਉਂਕਿ ਹਮਾਸ ਬੇਸ਼ੱਕ ਜਿਹੜਾ ਹੋਂਦ ਤਾਂ 1994-95 'ਚ ਆਉਂਦਾ ਪਰ ਹਮਾਸ ਨੇ ਵੱਡੇ ਪੈਮਾਨੇ 'ਤੇ ਉੱਥੇ ਹਿਊਮੈਨੀਟੇਰੀਅਨ ਕੰਮ ਕੀਤਾ ਹਸਪਤਾਲਾਂ ਦਾ ਬਣਾਉਣਾ ਸਕੂਲਾਂ ਦਾ ਬਣਾਉਣਾ ਔਰ ਉਹਦੇ 'ਚ ਗਲੋਬਲੀ ਜਿਹੜੇ ਕੰਟਰੀਬਿਊਟ ਕਰਦੇ ਨੇ ਜ਼ਕਾਤ ਲਈ ਔਰ ਦੂਸਰੇ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਹਮਾਸ ਦੀ ਪੋਪੂਲੈਰਿਟੀ ਜੇ ਲੋਕਾਂ ਨੇ ਫਾਈਨਲੀ ਉਹਨਾਂ ਨੂੰ ਵੋਟ ਵੀ ਦਿੱਤੀ ਇਸ ਲਈ ਨਹੀਂ ਸੀ ਕਿ ਉਹ ਬੜੇ ਜ਼ਬਰਦਸਤ ਗੁਰਿੱਲੇ ਨੇ ਜਾਂ ਉਹ ਬੜੇ ਲੜਾਕੇ ਨੇ ਇਹ ਵੀ ਇੱਕ ਪਰ ਜ਼ਿਆਦਾ ਕਿ ਉਹਨਾਂ ਨੇ ਲੋਕਾਂ ਦੀ ਜਿਹੜੀਆਂ ਲੋੜ ਦੀਆਂ ਚੀਜ਼ਾਂ ਨੇ ਸਕੂਲ ਹੈ ਹਸਪਤਾਲ ਹੈ ਔਰ ਸੜਕਾਂ ਨੇ ਔਰ ਜੋ ਵੀ ਜਿੰਨਾ ਕੁ ਵੀ ਉਹਨਾਂ ਕੋਲ ਹਾਲਾਂ ਉਹ ਤਾਂ ਇੱਕ ਇਹਨੇ ਕੇਜ ਪਿੰਜਰੇ ਵਾਂਗ ਬਣਾਇਆ ਹੋਇਆ ਇੱਕ ਪੱਟੀ ਹੈ 25-30 ਮੀਲ ਦੀ ਇੱਕ ਪਾਸਿਓਂ ਸੋ ਲੇਕਿਨ ਹੁਣ ਉਹ 11 ਦਿਨ ਲੱਗੇ ਉਹਨੂੰ ਉਹਨਾਂ ਨੇ ਧਰਾਸ਼ਾਹੀ ਕਰ ਦਿੱਤਾ ਹੁਣ ਤੁਸੀਂ ਅਗੇਨ ਬਣਾ ਲਓ 2-4 ਸਾਲ ਲਾਓਗੇ ਉਹ ਜਦੋਂ ਮਰਜ਼ੀ ਆ ਕੇ ਕਰ ਦੇਣ ਹੁਣ ਜਿਹਨੇ ਰੋਕਣਾ ਉਹ ਤਾਂ ਉਹਨੂੰ ਕਹਿੰਦਾ ਵੀ ਤੂੰ ਬੰਬ ਮਾਰੀ ਚੱਲ ਤੇ ਉਹਨਾਂ ਨੂੰ ਕਹਿੰਦਾ ਨਹੀਂ ਇਹ ਦੇਖੋ ਇਹ ਤਾਂ ਇਨਸਾਨੀਅਤ ਦੇ ਲਈ ਅਸੀਂ ਹੈਲਪ ਕਰਾਂਗੇ ਇਕਨੋਮਿਕਲੀ ਸੋ ਇਹ ਗੱਲ ਚੱਲਣੀ ਨਹੀਂ ਹੈ ਔਰ ਇਹਦੇ 'ਚ ਜਿੱਥੇ ਅਸੀਂ ਇਨੋਸੈਂਟ ਲਾਸ ਆਫ ਲਾਈਵਸ ਦੇਖਦੇ ਹਾਂ ਉਹ ਹੋ ਰਿਹਾ ਉੱਥੇ ਇਹ ਗੱਲ ਅਲਟੀਮੇਟਲੀ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਕੋਈ ਵੀ ਨਿੱਕਾ ਜਿਹਾ ਮੁੱਦਾ ਕਿੰਨਾ ਵੱਡਾ ਬਣਦਾ ਇਜ਼ਰਾਈਲ ਦੇ ਨਾਲ ਇਕੱਲਾ ਇਹ ਨਹੀਂ ਹੈ ਕਿ ਵੀ ਇੱਕ ਫਲਸਤੀਨੀ ਪ੍ਰਭਾਵਿਤ ਹੁੰਦੇ ਨੇ ਕੁੱਲ ਦੁਨੀਆ ਇੱਕ ਪਾਸੇ 57 ਇਸਲਾਮਿਕ ਮੁਲਕ ਨੇ ਫਿਰ ਇਸ ਦਾ ਪ੍ਰਭਾਵ ਹੁਣ ਜਦੋਂ ਐਂਟੀਸੈਮੈਟਿਕ ਹੋਣ ਦਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਔਰ ਕੁਛ ਉਹਦੇ 'ਚ ਘਟਨਾਵਾਂ ਹੁੰਦੀਆਂ ਵੀ ਨੇ ਇਹਦਾ ਮਤਲਬ ਇਹ ਹੈ ਕਿ ਇਹ ਘਟਨਾਕ੍ਰਮ ਫਿਰ ਸਿਰਫ ਹਮਾਸ ਜਾਂ ਵੈਸਟ ਬੈਂਕ ਜਾਂ ਈਸਟ ਜੈਰੂਸ਼ਲਮ ਜਾਂ ਵਿਦਨ ਇਜ਼ਰਾਈਲ ਪਹਿਲੀ ਵਾਰ ਹੈ ਕਿ ਇਸ ਵਾਰ ਵਿਦਨ ਇਜ਼ਰਾਈਲ ਵੀ ਰਾਈਟਿੰਗ ਹੋਈ ਅਰਬ ਜਿਹੜੇ ਨੇ ਉਹ ਨਿਕਲੇ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਸਾਨੂੰ ਇਹਨਾਂ ਨੇ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਹੈ ਵੈਸਟ ਬੈਂਕ ਦੇ ਵਿੱਚ ਵੀ ਵਾਇਲੈਂਸ ਹੋਈ ਔਰ ਇਸ ਦਾ ਇੰਪੈਕਟ ਫਿਰ ਯੂਰਪ ਅਮਰੀਕਾ ਜਿਵੇਂ ਕੈਨੇਡਾ 'ਚ ਵੀ ਕਦੀ ਘਟਨਾ ਹੋਈ ਹੈ ਅਸੀਂ ਇਸ ਹੱਕ 'ਚ ਨਹੀਂ ਹੈ ਕਿ ਕੋਈ ਵੀ ਦੋਨੋਂ ਜਿਹੜੇ ਧਿਰਾਂ ਨੇ
ਉਹਨਾਂ 'ਚੋਂ ਕਿਸੇ ਨੂੰ ਬਾਹਰ ਤੁਸੀਂ ਟਾਰਗੇਟ ਕਰੋ ਕਿ ਕੌਣ ਫਲਸਤੀਨੀ ਹੈ ਜਾਂ ਕੌਣ ਇਜ਼ਰਾਈਲੀ ਹੈ। ਲੇਕਿਨ ਇਹ ਜਦੋਂ ਜਿਹਨੂੰ ਅਸੀਂ ਸਪਿਲ ਓਵਰ ਕਹਿੰਦੇ ਹਾਂ, ਸਪਿਲ ਓਵਰ ਇਹੀ ਹੁੰਦਾ ਕਿ ਜੇ ਤੁਸੀਂ ਰੂਟ ਕਾਜ਼ ਨੂੰ, ਜਿਹੜਾ ਉਹਦੀ ਜੜ ਹੈ ਬਿਮਾਰੀ ਦੀ, ਉਸ ਨੂੰ ਤੁਸੀਂ ਨਹੀਂ ਉਖਾੜਦੇ ਜਾਂ ਉਸ ਦਾ, ਔਰ ਉਹ ਆਲਰੇਡੀ ਸਿੰਬੋਲੀਕਲੀ ਇਹ ਵੀ ਕਹਿ ਦਿੰਦੇ ਨੇ ਜੀ ਹਾਂ 2 ਨੇਸ਼ਨ, ਪਰ ਬਣਾਉਣਾ ਕਿਨੇ, ਕਰਨਾ ਕਿਨੇ। ਵੀ ਜੇ ਤੁਸੀਂ ਸਿਕਿਉਰਿਟੀ ਕੌਂਸਲ 'ਚ 3 ਵਾਰ ਰੈਜ਼ੋਲੂਸ਼ਨ ਜਿਹੜੇ ਹੈ ਉਹਨਾਂ ਦਾ ਰੋਕ ਸਕਦੇ ਹੋ, ਵੀਟੋ ਕਰ ਸਕਦੇ ਹੋ, ਤੇ ਫਿਰ ਤੁਸੀਂ ਇਜ਼ਰਾਈਲ ਦੀ ਬਾਂਹ ਮਰੋੜ ਕੇ ਉਸ ਦੇ ਉੱਤੇ ਇਹ ਗੱਲ ਜਿਹੜਾ ਹੈ ਉਹਨੂੰ ਐਮਫੇਸਾਈਜ਼ ਨਹੀਂ ਪ੍ਰਵੇਲ ਕਰ ਸਕਦੇ ਹੋ ਉਹਦੇ ਉੱਤੇ ਕਿ ਭਾਈ ਫਲਸਤੀਨ ਦੀ ਔਰ ਇਹ ਹਰ ਇੱਕ ਦਾ, ਪ੍ਰੈਜ਼ੀਡੈਂਟ ਓਬਾਮਾ ਦੀਆਂ 2 ਟਰਮਸ ਰਹੀਆਂ 8 ਸਾਲ, ਉਹ ਵੀ ਕਹਿੰਦੇ ਸੀ ਕਿ ਜੀ 2 ਸਟੇਟ ਫਾਰਮੂਲਾ। ਉਸ ਤੋਂ ਪਹਿਲਾਂ ਕਲਿੰਟਨ, ਉਹ ਵੀ 8 ਸਾਲ 2 ਸਟੇਟ ਫਾਰਮੂਲਾ। ਟਰੰਪ ਜਨਾਬ ਨੇ ਤਾਂ, ਉਹਨਾਂ ਨੇ ਤਾਂ ਬਿਲਕੁਲ ਹੀ 1 ਸਾਈਡਡ ਲੈ ਗਏ, ਉਹਨਾਂ ਤੇ ਕਿਹਾ ਵੀ ਰਗੜ ਦਿਓ ਸਾਰੇ, ਜੈਰੂਸ਼ਲਮ ਨੂੰ ਬਣਾ ਲਓ ਰਾਜਧਾਨੀ ਔਰ ਐਨੈਕਸ ਕਰ ਲਓ ਇਹ ਜਿਹੜੇ ਵੀ ਸੈਟਲਮੈਂਟਸ ਔਰ ਦੂਸਰੇ ਤੀਸਰੇ ਨੇ। ਹੁਣ ਜੋ ਬਾਈਡਨ, ਕਿਉਂਕਿ ਸੀਜ਼ਨਡ ਹੈ, 35-40 ਸਾਲ ਸੈਨੇਟ ਦੇ ਵਿੱਚ ਹੁੰਦੇ ਆ, ਦੂਸਰਾ। ਲੇਕਿਨ ਇਨ ਦਾ ਐਂਡ ਜੇ ਇਹੀ ਪਾਲਿਸੀ ਰੱਖਣੀ ਹੈ ਕਿ ਵੀ ਜਿਹੜਾ ਉਹ ਇੱਕ ਨੂੰ ਹੈ ਕਿ ਵੀ ਤੂੰ ਪੱਠੀ ਬਣਾਈ ਜਾ, ਦੂਜੇ ਨੂੰ ਹੈ ਕਿ ਢਾਈ ਜਾ, ਤੇ ਤੁਸੀਂ ਸਹਿ ਨਾਲ ਵੀ ਹੋ ਤੇ ਸ਼ਿਕਾਰੀ ਕੁੱਤਿਆਂ ਨਾਲ ਵੀ ਹੋ, ਤੇ ਫਿਰ ਇਹ ਜਿਹੜਾ ਪਾਰਟ ਹੈ ਇਹ ਥੰਮੇਗਾ ਨਹੀਂ। ਔਰ ਅਲਟੀਮੇਟਲੀ ਇਹ ਇਕੱਲਾ ਉੱਥੋਂ ਤੱਕ ਨਹੀਂ, ਕੁੱਲ ਦੁਨੀਆ ਵੀ ਇਹਦੀ ਲਪੇਟ 'ਚ ਆ ਸਕਦੀ ਹੈ। ਕਿਉਂਕਿ ਇਨ ਦਾ ਐਂਡ ਜਦੋਂ ਤੁਸੀਂ ਕਿਸੇ ਨੂੰ, ਹੁਣ ਤੱਕ ਤਾਂ ਫਿਰ ਵੀ ਮੈਂ ਸਮਝਦਾ ਹਾਂ ਕਿ ਦੋਵੇਂ ਤਰ੍ਹਾਂ, ਬੇਸ਼ੱਕ ਹਮਾਸ ਹੈ, ਖਾਸ ਤੌਰ 'ਤੇ ਉਹਨਾਂ ਨੇ ਇੰਟਰਨੈਸ਼ਨਲ ਗੱਲ ਨੂੰ ਮੰਨਿਆ ਕਿ ਭਾਈ ਉਹਨਾਂ ਨੇ ਸੀਜ਼ ਫਾਇਰ ਕੀਤਾ ਹੈ। ਇਜ਼ਰਾਈਲ ਤਾਂ ਉਹ ਤਾਂ ਜਦੋਂ ਮਰਜ਼ੀ ਤੋੜ ਦੇ, ਕੱਲ੍ਹ ਨੂੰ ਵੀ ਹੋਏ ਕਿ ਜੀ ਉਹਨੇ ਇਹ ਵਾਇਓਲੇਟ ਕੀਤਾ ਹੈ, ਉਹ ਕੰਡੈਮ, ਬਾਹਰਲੀਆਂ ਤਾਕਤਾਂ ਕੰਡੈਮ ਵੀ ਨਹੀਂ ਕਰਦੀਆਂ ਇਜ਼ਰਾਈਲ ਨੂੰ। ਇਸ ਵਾਰ ਵੀ ਕੋਈ ਕੰਡੈਮਨੇਸ਼ਨ ਨਹੀਂ ਹੋਈ, ਰਾਦਰ ਡਿਫੈਂਡ ਕੀਤਾ ਕਿ ਜੀ ਦੇ ਹੈਵ ਦਾ ਰਾਈਟ ਟੂ ਡਿਫੈਂਡ ਦੈਮਸੈਲਵਸ। ਸੋ ਅਸੀਂ ਸਮਝਦੇ ਹਾਂ ਵੀ ਇਹ ਚਾਬੀ ਅਲਟੀਮੇਟਲੀ ਅਮਰੀਕਾ ਕੋਲ ਹੈ, ਕਿਉਂਕਿ ਰਸ਼ੀਆ ਔਰ ਚਾਈਨਾ ਐਟਲੀਸਟ ਇਹ ਹੁਣ ਇਸ ਮੁੱਦੇ ਦੇ ਉੱਤੇ ਜ਼ਰੂਰ ਇੱਕ ਸੁਰ ਨੇ ਕਿ ਭਾਈ ਮਿਡਲ ਈਸਟ ਦੇ ਵਿੱਚ ਇਹ ਫਲਸਤੀਨੀਆਂ ਦੀ ਆਪਣੀ ਸਟੇਟ ਦੇ ਮਾਮਲੇ 'ਚ ਉਹਨਾਂ 'ਚ ਕੋਈ ਐਂਬੀਗੂਟੀ ਨਹੀਂ ਹੈ। ਅਮਰੀਕਨ ਜ਼ਬਾਨੀ ਕਲਾਮੀ ਤਾਂ ਇਹੀ ਕਹਿੰਦੇ ਨੇ, ਲੇਕਿਨ ਜਦੋਂ ਇੰਪਲੀਮੈਂਟ ਕਰਨ ਦੀ ਗੱਲ ਆਉਂਦੀ ਹੈ ਉਦੋਂ ਉਹ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਿਲਡ ਕਰਨ ਦੀ ਥਾਂ 'ਤੇ ਫਿਰ ਜਾ ਕੇ ਇਜ਼ਰਾਈਲ ਦੇ ਨਾਲ ਖਲੋ ਜਾਂਦੇ ਨੇ। ਔਰ ਇਹੀ ਕਾਰਨ ਹੈ ਕਿ ਨੈਤਨਯਾਹੂ ਨੇ ਐਨ ਜਦੋਂ ਕ੍ਰਾਈਸਿਸ ਚੱਲ ਰਿਹਾ ਸੀ ਸਟੇਟਮੈਂਟ ਦੇ ਕੇ 25 ਦੇਸ਼ਾਂ ਦੇ ਨਾਂ ਦਿੱਤੇ ਕਿ ਜੀ ਥੈਂਕ ਯੂ ਫॉर ਸਪੋਰਟਿੰਗ ਅਸ, ਔਰ ਉਹਦੇ 'ਚ ਮੋਸਟਲੀ ਯੂਰਪੀਅਨ ਯੂਨੀਅਨ ਦੇ ਮੁਲਕ ਔਰ ਅਮਰੀਕਾ ਸਰੇ ਫਰਿਸਤ। ਸੋ ਉੱਥੇ ਕਦੇ ਵੀ ਅਮਨ ਦੀ ਬਹਾਲੀ ਨਹੀਂ ਹੋਏਗੀ ਜਦੋਂ ਤੱਕ ਫਲਸਤੀਨੀਆਂ ਨੂੰ ਉਹਨਾਂ ਦਾ ਮੁੱਢਲਾ ਹੱਕ, ਜਿਹਨੂੰ ਕਦੇ ਭਾਰਤ ਦੇ ਵਿੱਚ ਇੱਕ ਰੈਵੋਲੂਸ਼ਨਰੀ ਨੇ ਕਿਹਾ ਸੀ ਕਿ ਫਰੀडम ਇਜ਼ ਮਾਈ ਬਰਥ ਰਾਈਟ, ਇਹ ਮੇਰਾ ਜਨਮ ਸਿੱਧ ਅਧਿਕਾਰ ਹੈ। ਔਰ ਇਹੀ ਗੱਲ ਇੱਥੇ ਲਾਗੂ ਹੁੰਦੀ ਹੈ ਕਿ ਫਲਸਤੀਨੀਆਂ ਦਾ ਇਹ ਮੁਲਕ ਹੈ, ਉਹਨਾਂ ਦਾ ਇਹ ਬਰਥ ਰਾਈਟ ਹੈ ਕਿ ਆਪਣੇ ਮੁਲਕ ਦੇ ਵਿੱਚ ਉਹ ਜਿਹੜੇ ਨੇ ਆਜ਼ਾਦੀ ਨਾਲ ਰਹਿ ਸਕਣ, ਪਰਸੂਟ ਆਫ ਹੈਪੀਨੈਸ ਕਰ ਸਕਣ। ਸੋ ਇਸ ਤੋਂ ਬਿਨਾਂ ਜਦੋਂ ਤੱਕ ਫਲਸਤੀਨੀ ਸਟੇਟ ਹੋਂਦ 'ਚ ਨਹੀਂ ਆਉਂਦੀ, ਇਹ ਸਾਰੇ ਸਿੰਪਟਮਸ ਦੇ ਉੱਤੇ ਜਿਹੜਾ ਹੈ ਉਹ ਕੰਟਰੋਲ ਕਰਨ ਦੀ ਲਾਈਨ ਹੈ, ਇਹ ਕੋਈ ਜਿਹੜਾ ਬਿਮਾਰੀ ਦਾ ਇਲਾਜ ਨਹੀਂ ਹੈ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਉੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।